ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਮੇਨ ਖਬਰ ਟਿਕਟੌਕ ਨੂੰ ਲੈ ਕੇ ਆ। ਯੂਐਸਏ ਦੇ ਵਿੱਚ ਕੀ ਸੱਚਮੁੱਚ ਹੀ ਜਿਹੜੀ ਟਿਕਟੌਕ ਆ ਉਹ ਬੈਨ ਹੋ ਜਾਊਗੀ। ਦੂਸਰੀ ਵਾਰੀ ਇਹਦੀ ਜਿਹੜੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਯੂਐਸ ਦੀ ਜੋ ਕਾਂਗਰਸ ਆ, ਹਾਊਸ ਆਫ ਰਿਪਰੈਜ਼ੈਂਟੇਟਿਵ ਆ, ਉਹਦੇ ਵਿੱਚ ਇਹ ਲਾਅ ਜਿਹੜਾ ਆ ਵੋਟਿੰਗ ਹੋਈ ਆ ਅੱਜ ਉਹ ਪਾਸ ਹੋ ਗਿਆ ਆ। ਵੀ ਇਸ ਤੋਂ ਬਾਅਦ ਇਹ ਸੈਨੇਟ ਤੋਂ ਜਾਊਗਾ ਤੇ ਸੈਨੇਟ ਦੇ ਵਿੱਚ ਜੇ ਪਾਸ ਹੋ ਜਾਂਦਾ ਤੇ ਜਿਹਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਕਿਉਂਕਿ ਡੈਮੋਕ੍ਰੇਟਸ ਦੀ ਉੱਥੇ ਮੈਜੋਰਟੀ ਹੈਗੀ ਆ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਵੀ ਜੇ ਸੈਨੇਟ ਪਾਸ ਕਰ ਦਿੰਦੀ ਆ ਤੇ ਮੈਂ ਉਸ ਦੇ ਉੱਤੇ ਸਾਈਨ ਕਰ ਦੂੰਗਾ। ਹੂੰ। ਪਰ ਹਾਲਾਂਕਿ ਇਹਦੇ ਕਾਫੀ ਲੀਗਲ ਚੈਲੰਜ ਹੈਗੇ ਆ, ਕਹਿੰਦੇ ਇਸ ਤੋਂ ਬਾਅਦ ਵੀ ਭਈ ਤੁਸੀਂ ਇਸ ਤਰ੍ਹਾਂ ਜਿਹੜੀ ਕੰਪਨੀ ਆ ਉਹਨੂੰ ਬੰਦ ਕਰ ਸਕਦੇ ਆ ਕਿ ਨਹੀਂ। ਇਹ ਸਾਰਿਆਂ ਨੂੰ ਪਤਾ ਹੀ ਆ ਭਈ ਪ੍ਰਾਈਵੇਸੀ ਨੂੰ ਲੈ ਕੇ ਜਿਹੜਾ ਆ ਇਹਦਾ ਜਿਹੜਾ ਜ਼ਿਆਦਾ ਜ਼ੋਰ ਲਾਇਆ ਜਾ ਰਿਹਾ ਆ ਵੀ ਟਿਕਟੌਕ ਕੰਪਨੀ ਚਾਈਨੀਜ਼ ਕੰਪਨੀ ਹੈਗੀ ਆ। ਤੇ ਪਿਛਲੇ ਸਮੇਂ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਵੀ ਸੀ, ਉਸ ਟਾਈਮ ਤੇ ਵੀ ਕੋਸ਼ਿਸ਼ ਕੀਤੀ ਗਈ ਸੀ ਵੀ ਕੋਈ ਅਮਰੀਕਨ ਕੰਪਨੀ ਜੋ ਆ ਉਹ ਇਸ ਨੂੰ ਬਾਈ ਕਰ ਲਵੇ ਤੇ ਪਰ ਉਸ ਟਾਈਮ ਨਹੀਂ ਹੋ ਸਕਿਆ। ਸੋ ਖਤਰਾ ਤਾਂ ਹੈ ਬਿਲਕੁਲ, ਕਿਉਂਕਿ ਟਿਕਟੌਕ ਦੇ ਉੱਤੇ ਸਾਰੀ ਦੁਨੀਆ ਦੀ ਇਨਫੋਰਮੇਸ਼ਨ ਆ। ਤੁਸੀਂ ਕਿਤੇ ਵੀ ਵਿਜ਼ਿਟ ਕਰਨ ਜਾਂਦੇ ਆ ਉੱਥੇ ਟਿਕਟੌਕ ਤੇ ਬਣਾਉਣ ਲੱਗ ਪੈਂਦੇ ਆ। ਸੋ ਜਦੋਂ ਦੁਸ਼ਮਣ ਮੁਲਕ ਹੋਵੇ ਤੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪਹੁੰਚਦੀ ਹੈ, ਕਿਉਂਕਿ ਚਾਈਨਾ 'ਚ ਇੱਕ ਰੂਲ ਆ ਜਿਹਦੇ ਮੁਤਾਬਕ ਉਹ ਕਿਸੇ ਵੀ ਕੰਪਨੀ ਤੋਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਉੱਥੇ ਦੀ ਸਰਕਾਰ ਜੋ ਲੈ ਸਕਦੀ ਹੈਗੀ ਆ। ਨਵਾਂ ਜਿਹੜਾ ਓਨਰ ਆ ਟਿਕਟੌਕ ਦਾ ਉਹ ਕਹੀ ਜਾਂਦਾ ਵੀ ਨਹੀਂ, ਇਲੀਗਲ ਆ, ਅਸੀਂ ਟਰਾਂਸਫਰ ਨਹੀਂ ਕਰ ਸਕਦੇ ਹੈਗੇ ਕੋਈ ਵੀ ਡਾਟਾ ਚਾਈਨੀਜ਼ ਗਵਰਨਮੈਂਟ ਨੂੰ। ਪਰ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਕੰਪਨੀਆਂ ਦੇ ਵਿੱਚ ਵਾਪਰਿਆ ਆ ਤੇ ਇਹ ਪੂਰਾ ਜੋ ਇਹਦੀ ਸ਼ੱਕ ਆ, ਇਸੇ ਕਰਕੇ ਜੋ ਅਮਰੀਕਨ ਸਰਕਾਰ ਆ ਉਹ ਇਹ ਚਾਹ ਰਹੀ ਆ ਵੀ ਟਿਕਟੌਕ ਨੂੰ ਅਮਰੀਕਾ ਦੇ ਵਿੱਚ ਬੰਦ ਕੀਤਾ ਜਾਵੇ। ਇੰਜੀਨੀਅਰਸ, ਡਾਟਾ ਸਾਇੰਟਿਸਟ ਤੇ ਹੋਰ ਜਿਹੜੇ ਵਰਕਰਸ ਹਾਈਪੋਥੈਟੀਕਲ ਇੱਕ ਅਮਰੀਕਨ ਪੇਰੈਂਟ ਕੰਪਨੀ ਆ ਜੋ ਇਹਦੀ, ਜਿਹਦੇ ਕੋਲ ਡਾਇਰੈਕਟ ਐਕਸੈਸ ਹੈਗਾ ਆ। ਉਹ ਕਹਿੰਦੇ ਆ ਵੀ ਸਾਡੀ ਕੋਸ਼ਿਸ਼ ਤਾਂ ਹੈ ਵੀ ਕੋਈ ਡਾਟਾ ਨਾ ਉਹ ਕੀਤਾ ਜਾਵੇ ਟਰਾਂਸਫਰ, ਪਰ ਕਿਉਂਕਿ ਚਾਈਨੀਜ਼ ਮੂਲ ਦੀ ਕੰਪਨੀ ਆ, ਸੋ ਕਿਸੇ ਟਾਈਮ ਦੇ ਉੱਤੇ ਵੀ ਜੋ ਆ ਉਹ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ। ਜੀ। ਸਿਕਿਉਰਿਟੀ ਰਿਸਕ ਆ ਮੇਨ। ਮੇਨ ਨੈਸ਼ਨਲ ਸਿਕਿਉਰਿਟੀ ਰਿਸਕ ਨੂੰ ਲੈ ਕੇ ਆ ਯੂਐਸ ਲੋਕਾਂ ਦਾ ਯੂਜ਼ਰਸ ਦਾ ਜਿਹੜਾ ਡਾਟਾ ਟਿਕਟੌਕ ਆਪ ਕਹਿੰਦੀ ਆ ਵੀ 170 ਮਿਲੀਅਨ ਯੂਜ਼ਰ ਨੇ ਉਹਨਾਂ ਦੇ ਯੂਐਸ ਦੇ ਵਿੱਚ। ਸੋ ਬਹੁਤ ਵੱਡਾ ਇੱਕ ਇਹ ਨੰਬਰ ਹੈਗਾ ਆ। 350 ਮਿਲੀਅਨ ਪਾਪੂਲੇਸ਼ਨ ਆ ਜਿਨ੍ਹਾਂ ਚੋਂ ਅੱਧੇ ਕੁ ਤਾਂ ਬਾਲਗ ਵੀ ਨਹੀਂ ਹੋਣੇ ਜਿਹੜੇ ਆ ਉਹ। ਪਰ ਫਿਰ ਵੀ ਆਪਾਂ ਦੇਖ ਰਹੇ ਆ ਵੀ ਉੱਥੇ ਇਸ ਤਰੀਕੇ ਦੇ ਨਾਲ ਆ। ਹੁਣ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀ ਦੁਨੀਆ ਦੇ ਵਿੱਚ ਕਈ ਮੁਲਕਾਂ ਨੇ ਟਿਕਟੌਕ ਨੂੰ ਬੈਨ ਕੀਤਾ ਹੈ। ਇੰਡੀਆ, ਨੇਪਾਲ, ਯੂਰਪੀਅਨ ਯੂਨੀਅਨ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਤਾਈਵਾਨ, ਨਿਊਜ਼ੀਲੈਂਡ, ਪਾਕਿਸਤਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਸੋਮਾਲੀਆ। ਹੁਣ ਤਾਂ ਅਫਗਾਨਿਸਤਾਨ ਵਾਲੇ ਵੀ ਜਿਹੜੇ ਆ ਕੇ ਉਸ ਨੂੰ ਬੈਨ ਕਰ ਗਏ ਆ ਤੇ ਹੁਣ ਅਮਰੀਕਾ ਦੇ ਵਿੱਚ ਇਹ ਚਰਚਾ ਇਸ ਟਾਈਮ ਚੱਲ ਰਹੀ ਆ। ਸੋ ਕਹਿੰਦੇ ਵੀ ਜੇ ਐਨਾਲਿਸਟ ਦੱਸ ਰਹੇ, ਕਹਿੰਦੇ ਵੀ ਟਿਕਟੌਕ ਜਿਹੜੇ ਸਿਆਸੀ ਮੈਦਾਨ ਆ ਉਸਨੂੰ ਖੇਡਣ ਦੇ ਵਿੱਚ ਕਹਿ ਲਓ ਜਾਂ ਪੜ੍ਹਨ ਦੇ ਵਿੱਚ ਨਾਕਾਮਯਾਬ ਰਹੀ ਆ। ਕਹਿੰਦੇ ਵੀ ਬਹੁਤ ਸਾਰੇ ਪੋਲੀਟੀਸ਼ੀਅਨਸ ਨੇ ਬੜੇ ਚਿਰ ਤੋਂ ਇਹ ਕਹਿਣਾ ਸ਼ੁਰੂ ਕੀਤਾ ਹੈ ਵੀ ਟਿਕਟੌਕ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਜਿੱਦਾਂ ਤੁਸੀਂ ਵੀ ਦੱਸਿਆ ਵੀ ਟਰੰਪ ਹੋਣਾ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਬੈਨ ਕਰਨ ਦੇ ਲਈ, ਪਰ ਉਹ 6 ਜਨਵਰੀ ਵਾਲੇ ਮਾਮਲੇ ਤੋਂ ਬਾਅਦ ਟਿਕਟੌਕ ਨੇ ਪਹਿਲਾਂ ਟਰੰਪ ਹੋਣਾ ਨੂੰ ਹੀ ਬੈਨ ਕਰਤਾ ਸੀ। ਉਹ ਇੱਕ ਵੱਖਰਾ ਜਿਹੜਾ ਮਸਲਾ ਬਣ ਗਿਆ। ਪਰ ਹੁਣ ਇੱਕ ਵਾਰੀ ਫੇਰ ਇਹ ਜਿਹੜਾ ਮਸਲਾ ਆ ਇਸ ਟਾਈਮ ਭਖਿਆ ਆ। ਜੇ ਦੇਖਿਆ ਜਾਵੇ ਤਾਂ ਬਹੁਤ ਵੱਡੀ ਬਾਈ ਪਾਰਟੀਜਨ ਸਪੋਰਟ ਦੇ ਨਾਲ ਇਸ ਨੂੰ ਹਾਊਸ ਦੇ ਵਿੱਚ ਬੈਨ ਕਰਨ ਦੇ ਲਈ ਵੋਟਾਂ ਜਿਹੜੀਆਂ ਪਈਆਂ 65 ਦੇ ਮੁਕਾਬਲੇ 352 ਜਿਹੜੇ ਕਾਂਗਰਸਮੈਨ ਕਾਂਗਰਸਵੁਮਨ ਆ ਉਹਨਾਂ ਨੇ ਇਸ ਨੂੰ ਬੈਨ ਕਰਨ ਦੇ ਪੱਖ ਦੇ ਵਿੱਚ ਜਿਹੜਾ ਉਹ ਆਖਿਆ ਆ। ਸੋ ਕਹਿੰਦੇ ਵੀ 180 ਦਿਨ ਦੇ ਵਿੱਚ ਹੁਣ ਇਹ ਜਿਹੜੀ ਕੰਪਨੀ ਆ ਇਹਨਾਂ ਦੀ ਐਪ ਆ ਜਿਹੜੀ ਉਹ ਬੈਨ ਹੋ ਸਕਦੀ ਹੈਗੀ ਆ। ਸੋ ਇਹ ਇੱਕ ਵੱਡੀ ਜਿਹੜੀ ਆ ਉਹ ਗੱਲ ਆ। ਟਿਕਟੌਕ ਦੇ ਜ਼ਰੀਏ ਬੜੇ ਲੋਕਾਂ ਨੇ ਆਪਣਾ ਰੁਜ਼ਗਾਰ ਵੀ ਚਲਾਇਆ ਹੈ। ਟਿਕਟੌਕ ਦੇ ਜਿਹੜੇ ਕਈ ਜਿਹੜੇ ਫਨੈਟਿਕ ਆ ਉਹ ਕਹਿੰਦੇ ਵੀ ਹੁਣ ਜੇ ਬੈਨ ਹੋ ਜਾਂਦਾ ਤੇ ਉਹਨਾਂ ਦਾ ਕੀ ਬਣੂਗਾ। ਸੇਮ ਥਿੰਗ ਹੀ ਆ ਜਿੱਦਾਂ ਇੰਡੀਆ ਦੇ ਵਿੱਚ ਬੜੇ ਟਿਕਟੌਕਰ ਸੀਗੇ ਤੇ ਇਵੈਂਚੁਅਲੀ ਜਦੋਂ ਬੈਨ ਹੋ ਗਈ ਤੇ ਫਿਰ ਉਹਨਾਂ ਨੂੰ ਕੋਈ ਹੋਰ ਰਾਹ ਲੱਭਣੇ ਜਿਹੜੇ ਪਏ ਸੀ। ਸੋ ਕਾਲਡ ਜਿਹੜੇ ਇਨਫਲੂਐਂਸਰਸ ਆ ਉਹਨਾਂ ਦਾ ਇਨਫਲੂਐਂਸ ਬਹੁਤ ਜ਼ਿਆਦਾ ਜਿਹੜਾ ਇਸ ਦੇ ਵਿੱਚ ਘਟ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਦੀ ਗੱਲ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਅਜੇ ਆਪਣੇ ਪੱਤੇ
ਕਹਿ ਲਓ ਵੀ ਛਾਤੀ ਦੇ ਨਾਲ ਹੀ ਲਾ ਕੇ ਰੱਖੇ ਆ, ਉਹ ਦੱਸ ਨਹੀਂ ਰਹੇ ਵੀ ਜੇ ਸੈਨੇਟ ਦੇ ਵਿੱਚ ਇਹ ਜਿਹੜਾ ਬਿੱਲ ਆਉਂਦਾ ਹੈ ਟਿਕਟੌਕ ਨੂੰ ਬੈਨ ਕਰਨ ਵਾਲਾ, ਉਸ ਦੇ ਉੱਤੇ ਕਹਿੰਦੇ ਨਾਨ ਕਮਿਟਲ ਨੇ। ਕਹਿੰਦੇ ਵੀ ਸੈਨੇਟ ਉਸ ਨੂੰ ਰਿਵਿਊ ਕਰੂਗੀ ਲੈਜਿਸਲੇਸ਼ਨ ਨੂੰ, ਦੇਖੂਗੀ ਕੀ ਇਸ ਦੇ ਵਿੱਚ ਹੋਣਾ ਆ, ਜਿਹੜਾ ਵੀ ਹਾਊਸ ਤੋਂ ਆਉਂਦਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਅਗਲੇ ਜਿਹੜੇ ਸਟੈਪ ਆ ਉਹ ਲਏ ਜਾਣਗੇ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਦੇਖੋ ਇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਹਾਊਸ ਦੇ ਜਿਹੜੇ ਸਪੀਕਰ ਜੌਨਸਨ ਆ, ਉਹਨਾਂ ਨੇ ਸੈਨੇਟ ਨੂੰ ਅਪੀਲ ਕੀਤੀ ਆ ਵੀ ਤੁਸੀਂ ਵੀ ਇਹ ਬੈਨ ਟਿਕਟੌਕ ਨੂੰ ਕਰਨ ਵਾਲਾ ਬਿੱਲ ਆ, ਉਸ ਦੇ ਉੱਤੇ ਪਾਸ ਜਿਹੜਾ ਆ ਉਸ ਨੂੰ ਕੀਤਾ ਜਾਵੇ। ਜਿਹੜੇ ਇੰਟੈਲੀਜੈਂਸ ਕਮੇਟੀ ਦੇ ਵਿੱਚ ਬੈਠੇ ਕਈ ਜਿਹੜੇ ਸੈਨੇਟਰਸ ਆ, ਉਹਨਾਂ ਨੇ ਹਾਊਸ ਦੀ ਇਸ ਵੋਟ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ। ਸੋ 60 ਵੋਟਾਂ ਚਾਹੀਦੀਆਂ ਨੇ ਹਰਜੋਤ ਸਿੰਘ ਜੀ ਉਸ ਨੂੰ ਪਾਸ ਹੋਣ ਦੇ ਲਈ। ਇਸ ਟਾਈਮ 50-50 ਸਪਲਿਟ ਆ ਦੋਨਾਂ ਹੀ ਪਾਰਟੀਆਂ ਦਾ, ਤੇ ਅੱਗੇ ਕੀ ਬਣਦਾ ਆ ਇਹ ਵੇਖਣ ਵਾਲੀ ਗੱਲ ਆ। ਪਰ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਕੰਪਨੀ ਬਿਲਕੁਲ ਅਮਰੀਕਨ ਸਿਆਸਤ ਦੇ ਵਿੱਚ ਸੈਂਟਰ ਸਟੇਜ ਦੇ ਉੱਤੇ ਪਹੁੰਚੀ ਪਈ।